ਰੁਕੇ ਵਾਲੀ ਤਾਂ ਗੱਲ ਸੁਣਾ ਜਿਹੜਾ ਰੁੱਕਾ ਲੈਣ ਗਿਆ ਛੱਡ ਰੁਕਾ ਲਾਟੂ ਕਿਆ ਸੁਣਾ ਬੜੇ ਚਾਅ ਨਾਲ ਗਿਆ ਰੁੱਕਾ ਲੈ ਕੇ ਅੱਛਾ ਬੜੇ ਚਾਅ ਉਹ ਦੱਸਿਆ ਨਹੀਂ ਇਹਨੇ ਅੱਜ ਇਹਨੇ ਦੇ ਲਿਖ ਕੇ ਦਿੱਤਾ ਸੀ ਨਾ ਦੱਸਿਆ ਨਹੀਂ ਦੱਸੇ ਤੇ ਚੁਗਲੀ ਬਣ ਜਾਂਦੀ ਆ ਪਿੰਡ ਦਾ ਸੀ ਮੈਂ ਕਿਹੜਾ ਉੱਥੇ ਚੰਡੀਗੜ੍ਹ ਦਾ ਸੀ ਉਹ ਇਹਨੇ ਕਿਹਾ ਦੱਸਣਾ ਨਹੀਂ ਮੈਂ ਕਹਿੰਦਾ ਕਿ ਤੈਨੂੰ ਮੇਰੇ ਕੋਲ ਬਣਾ ਕੇ ਦਿੱਤਾ ਉਹ ਮੈਂ ਉਹਨੂੰ ਜਾਣਦਾ ਹੀ ਜਿਹਦੇ ਕੋਲ ਗਿਆ ਸੀ ਉਹ ਵੀ ਪਿੰਡ ਦਾ ਹੀ ਸੀ ਉਹਦਾ ਵੀ ਨਹੀਂ ਮੈਂ ਉਹ ਵੀ ਆਪਣੇ ਪਿੰਡ ਦੇ ਸੀ ਆਹੋ ਉਹ ਫੇ ਉਹਦੀ ਲੱਗਦੀ ਹੋਣੀ ਉਹਦੇ ਨਾਲ ਚੋਰੀ ਦੋ ਲੈਣ ਦੇਣ ਦੇ ਦੋਏ ਨਕੰਮੇ ਸੀ ਕੌਡੀਆਂ ਫੋਟੇ ਉਹ ਵੀ ਜਿਹਨੂੰ ਰੁਕਾ ਦੇਣਾ ਸੀ ਉਹ ਵੀ ਰੱਬ ਦਾ ਤਾਰਿਆ ਹੋਇਆ ਦਿੰਦਾ ਉਹ ਵੀ ਆਨਾ ਗਏ ਨੇ ਆ ਮੋਰੇ ਵੀ ਤਾਂ ਉਦਾਂ ਦਾ ਹੀ ਸੀ ਮੋਰੇ ਵੀ ਭੇਜਣ ਵਾਲਾ ਵੀ ਬਲਾ ਸੀ ਮੋਰੇ ਰੱਖਣ ਮੋਰੇ ਜਿਹਦੇ ਕੋਲ ਜਾਣਾ ਸੀ ਰੁਕਾ ਉਹਦੇ ਨਾਲ ਵੱਡੀ ਬਲਾ ਬਾ ਆਲੂ ਇਕੱਠੇ ਲਿਆ ਰੋਜ਼ ਹੀ ਪਕੌੜੇ ਅੱਛਾ ਕੱਢਣੇ ਇਹ ਕਹਿੰਦੇ ਉਹ ਵੀ ਦਿਓ ਵੀ ਪੈਸੇ ਗਲਾ ਸਬਜ਼ੀ ਮੰਡੀ ਚਲੇ ਗਏ ਅੱਛਾ ਉਹ ਐਨਕਾਂ ਨਵੀਆਂ ਸੀ ਉਹਦੇ ਜਾਲੂ ਲੱਗਣ ਵਾਲੇ ਨੇ ਉਹ 10 ਨੰਬਰ ਦੀ ਐਨ ਕਿਸੀ ਹੁਣ ਵੀ ਫਿਰ ਢੇਰੀ ਦਾ ਹੀ ਸੌਦਾ ਕਰ ਲਿਆ ਅੱਛਾ ਇਹਨੇ ਕਿਹਾ ਵੀ ਬੋਰਾ ਭਰ ਕੇ ਲਿਜਾਈਏ ਬੋਰਾ ਭਰਿਆ ਰਾਜ ਸਾਡੇ ਕੋ ਖਾ ਨਾ ਦੂਏ ਤੀਏ ਦਿਨ ਸਾਨੂੰ ਦੱਸਿਆ ਕਹਿੰਦਾ ਮੇਰੇ ਨਾਲ ਪਰਸੋਂ ਆਇਆ ਚਿਪਸ ਚੁਪਸ ਬਣਾ ਕੇ ਖਾ ਲਈ ਹੋਣੀ ਆਲੂਆਂ ਦੀ ਜਦ ਘਰ ਹੈ ਹੈ ਨਾਲੇ ਕਿੱਥੇ ਸੀ ਜਦ ਘਰ ਹੈ ਜਦੋਂ ਬੱਕਰੀ ਦੀ ਮੈਂ ਬਾਬਾ ਬੱਚੇ ਵਾਲੀ ਵੀ ਉਹ ਬਾਈ ਕਿੱਧਰ ਤੁਰਾ ਫਿਰਦਾ ਇਕੱਲਾ ਹੀ ਵੇ ਗੱਲ ਸੁਣੋ ਇਹ ਵੀ ਬੜਾ ਚਾਅ ਸੀ ਇਹਨੂੰ ਇੰਡੀਆ ਜਾਣ ਦਾ ਕਿਹਨੂੰ ਬਾਈ ਨੂੰ ਇਹ ਬਾਈ ਨਾਲ ਵੀ ਗੱਲ ਹੋਈ ਵੀ ਕਹਿੰਦਾ ਸੀ ਮੈਂ ਜਾਣਾ ਇੰਡੀਆ ਕਹਿੰਦਾ ਮੈਂ ਜਾਣਾ ਹੀ ਨਹੀਂ ਹੁਣ ਨਾ ਇਹਨੂੰ ਦਿੰਦਾ ਉਹ ਇਦਾਂ ਦੇ ਟੱਟੂਆਂ ਨੂੰ ਕਿਹੜਾ ਪੁੱਛਦਾ ਉੱਥੇ ਕੋਈ ਬੰਦਾ ਗੱਲ ਵਾਲਾ ਹੋਵੇ ਉਹਦੀ ਬੁੱਕਲ ਚੋਂ ਬਾਜ ਹੀ ਨਿਕਲਦੀ ਤੇ ਕੱਢ ਮੁੱਕੀ ਤੋਂ ਦੇ ਸਾਲ ਕਹਿੰਦਾ ਮੈਂ ਜਾਣਾ ਉਹ ਇਹ ਵੀ ਉਦਾਂ ਦਾ ਹੀ ਖੱਸੀ ਬੱਕਰਾ ਮੈਨੂੰ ਦੋਏ ਕੱਢ ਕੇ ਦੇਖ ਲੈ ਨਾਲੇ ਮੇਰੀ ਲੱਤਾਂ ਹੀ ਲੱਗਦੀ ਇੱਕ ਮਿੰਟ ਹੀ ਲੰਮੇ ਪਾ ਦੂੰਗਾ ਇੱਥੇ ਦੂਆ ਹੱਥ ਨਹੀਂ ਲਾਉਣਾ ਕਸਮ ਖਾ ਕੇ ਇੱਕੋ ਹੀ ਹੱਥ ਲਾਉਂਗਾ ਇੱਕ ਮਿੰਟ ਖੜ ਜਾਣ ਮੇਰੇ ਮੂੰਹ ਤੇ ਥੁੱਕ ਦਿਓਗਾ ਇਹ ਜਿਹੜਾ ਨਹੀਂ ਇਦਾਂ ਦੇ ਲੇਲੇ ਬੜੇ ਦੇਖੇ ਮੈਂ ਉਮਰ ਚ ਵੀ ਇਹਨੂੰ ਘਟਾਵਾਂ ਮੈਂ ਕਾਇਮ ਆ ਤੁਰਨਾ ਫਿਰਨਾ ਮੈਂ ਕਹਿੰਦਾ ਮੇਰੇ ਕੋਲ ਭਾਵੇਂ ਦੌੜ ਲਵਾ ਲਓ ਉਹ ਵੱਡੇ ਨੂੰ ਕੀ ਕਰਨਾ ਪਿੰਡ ਪਿੰਡ ਕਹਿੰਦਾ ਮੈਨੂੰ ਕਰਾ ਲਓ ਉੱਥੇ ਇਹ ਕਹਿੰਦਾ ਮੈਨੂੰ ਜਾਣਕਾਰੀ ਬਹੁਤ ਆ ਉੱਥੋਂ ਦੀ। ਵੱਡੇ ਨੂੰ ਕਰਨਾ ਸਦਾਰੇ ਲੰਮੇ ਦਾ ਕੱਦ ਥੋੜਾ ਗੱਲ ਸੁਣ ਜਾਂਦਾ ਉਹ ਉਮਰੇ ਤੇ ਗਿਆ ਉਹ ਬਾਈ ਨੇ ਵੀ ਕਹਿੰਦਾ ਉਹਨਾਂ ਨੂੰ ਬਾਕੀ ਜਿਹੜੇ ਕੰਪਨੀ 'ਚ ਮੁੰਡੇ ਸੀ ਨਾ ਉਹਨਾਂ ਨੂੰ ਹਾਜੀ ਕਹਿੰਦਾ ਵੀ ਇਹ ਹਰਾਮ ਹੁੰਦਾ ਅਸੀਂ ਤਾਂ ਨਹੀਂ ਖਾਣਾ ਆਪ ਖਾਣ ਮਾਰੇ ਉਹਨਾਂ ਨੂੰ ਕਹਿਤਾ ਵੀ ਹਰਾਮ ਹੁੰਦਾ ਕਹਿੰਦਾ ਇਹ ਹਰਾਮ ਹੁੰਦਾ ਅੱਛਾ ਕਹਿੰਦਾ ਮੈਂ ਕਿਹਾ ਇਹ ਹਰਾਮ ਹੁੰਦਾ ਅੱਛਾ ਮੈਂ ਕਿਹਾ ਅਸੀਂ ਤਾਂ ਨਹੀਂ ਖਾਣਾ ਕਹਿੰਦਾ ਮੈਂ ਬਣਾ ਕੇ ਫਿਰ ਤੇ ਬੜੇ ਕਹਿੰਦਾ ਡੇਢ ਮਾਰੇ ਦੱਸ ਦੇ ਗੱਲ ਇਹ ਕਰ ਲੈਂਦਾ ਸੀ ਮੇਰੇ ਗੱਲ ਜਿਹੜੀ ਕਰਨੀ ਆ ਗੱਲ ਕਰਨੀ ਬੜੀ ਔਖੀ ਆ ਹਾਂ ਅਸੀਂ ਜੇ ਗੱਲ ਪੂਰੀ ਦਿਲੋਂ ਹੋ ਕੇ ਕਰ ਲਈਏ ਨਾ ਹਾਂ ਸਿੱਖ ਜੇ ਨੱਚਦੇ ਨਾ ਫਿਰ ਤਾਂ ਮੈਨੂੰ ਕੀ ਨਹੀਂ ਕਹਿਣਾ ਤੁਹਾਡੇ ਫੈਨ ਪਹਿਲੇ ਹੀ ਹੋਏ ਪਏ ਆ ਨੱਚਦੇ ਤੇ ਪਹਿਲੇ ਫਿਰਦੇ ਲੱਖਾਂ ਦੀ ਤਾਦਾਦ ਵਿੱਚ ਤਾਂ ਫੈਨ ਹੋ ਤੁਹਾਡੇ ਨਾਲ ਮਤਲਬ ਬਾਹਰ ਬੂਰ ਕਿਤੇ ਰਹਿ ਕੇ ਆ ਜਿਹੜਾ ਅਨੁਭਵ ਜਿਹੜਾ ਇਹ ਅਨਬਰ ਬਾਹਰ ਰਹਿਣ ਵਾਲਾ ਤੈਨੂੰ ਮਾਲੂਮ ਹੁੰਦਾ ਤੇ ਕੁੱਤੇ ਨੂੰ ਦੇਖ ਕੇ ਪਿੰਡ ਕਰ ਬਾਹਰ ਬਦਾਮਾ ਦਲੇਰ ਬੰਦੇ ਰਹਿੰਦੇ ਚਵਲਾਂ ਰਹਿੰਦੀਆਂ ਬਾਹਰ ਸੱਚੀ ਗੱਲ ਉਹ ਯਾਰ ਇਹ ਬਾਹਰ ਰਹਿਣ ਵਾਲਾ ਤੈਨੂੰ ਦੇਖਦਾ ਧੋਤੀ ਮੂਤੀ ਜਿਆਦਾ ਬਾਹਰ ਰਹਿਣ ਦੇ ਨਹੀਂ ਮੈਂ ਤਾਂ ਸੁਣਿਆ ਕਹਿੰਦੇ ਲੇਬੀਆ 'ਚ ਵੀ ਨਾਲ ਸੀਗਾ ਨਹੀਂ 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 ਲੇਬੀਆ 'ਚ ਕੌਣ ਕੌਣ ਸੀਗੇ ਨਾਲ ਉਹ ਲੇਵੀਆਂ 'ਚ ਬਥੇਰੀਆਂ ਭੋਟੀਆਂ ਚਿੜੀਆਂ ਸੀ ਕਹਿੰਦੇ ਉਹ ਕਿਹਦਾ ਉਹ ਜਦੋਂ ਮਾਲਕ ਦਾ ਊਂਟ ਬਿਮਾਰ ਹੋ ਜਾਣਾ ਨਾ ਤੇ ਇਹਨਾਂ ਨੇ ਵੱਖਰੀਆਂ ਦੁਆਵਾਂ ਕਰੀ ਜਾਣੀਆਂ ਵੀ ਅੱਲਾ ਪਾ ਕਿਤੇ ਮਰ ਨਾ ਜਾਵੇ ਮਰਦਾ ਸੀ ਤੇ ਸਵੇਰ ਨੂੰ 3 ਵਜੇ ਤੱਕ ਊਂਠ ਦੱਬਣਾ ਕਿਹੜਾ ਸੌਖਾ ਆ ਉਹਦਾ ਟੋਆ ਬਹੁਤ ਡੂੰਘਾ ਪੱਟਣਾ ਪੈਂਦਾ ਸੀ ਅਖੀਰੀ ਉਹ ਪੁੱਠਾ ਕਰਕੇ ਸਿੱਧਣਾ ਲੱਤਾਂ ਫੇਰ ਉਹਦੀਆਂ ਬਾਹਰ ਫੇਰ ਖੁਆੜਿਆਂ ਨਾਲ ਲੱਤਾਂ ਵੱਢ ਕੇ ਨਾ ਖੁਆੜੇ ਬੜੇ ਬੜੇ ਰੱਖੇ ਉੱਥੇ ਬਾਗ 'ਚ ਹਾਂ
ਚੜ ਕੇ ਤੇ ਖੁਆੜੇ ਮਾਰ ਕੇ ਤਾਂ ਬੜੇ ਨਹੀਂ, ਮੈਂ ਤਾਂ ਮੇਰਾ ਦਿਲ ਪੱਟ ਹੋ ਜਾਂਦਾ ਸੀ। ਹਾਂ ਮੈਨੂੰ ਕੁਛ ਤਾਂ ਪਛਾਲੀ ਆ ਜਾਣੀ, ਕੁਛ ਮੈਂ ਜ਼ਿਆਦਾ ਕਰ ਲੈਣੀ ਹੋਵੇ ਦਿਲ ਨੂੰ ਕਹਿੰਦੇ ਤਾਂ ਬੰਦਾ ਗੱਲ ਪਈ ਉਹ ਪਰਾਂ ਬਾਹਰ ਮੈਂ ਕਿਤੇ ਨਹੀਂ ਲੱਭਿਆ। ਅੱਛਾ ਇਹਨਾਂ ਨੇ ਲੱਭਿਆ ਨਾਲ ਇਹਦੇ ਤੁਲਸੀ ਹੁੰਦੇ ਸੀ ਉਹ ਰਾਣੇ ਹੁੰਦੇ ਨਾ, ਰਾਣਾ ਕੋਈ ਹੈ ਨਾ ਬਿਮਾਰ ਹਾਂ ਬੁੜਾ ਸੀ 100 ਸਾਲ ਦਾ, ਅੱਛਾ ਮਰਨ ਲੱਗਿਆ, ਦਵਾ ਪਾਉਣ ਲੱਗੇ ਉਹਦੇ ਮੂੰਹ ਦੇ ਵਿੱਚ ਕਰਨ, ਉਹਦੇ ਰਾਣੇ ਦੇ ਮੂੰਹ ਦੇ ਵਿੱਚ ਲੱਗੇ ਕਹਿਣ ਲੱਗੇ ਆ ਲੈ ਕੇ ਅੱਬਾ ਬਾਬਾ ਕੁੜੀ, ਕਹਿੰਦਾ ਕਿੱਥੇ ਆ ਕੁੜੀ? ਕੁੜੀ ਦੇ ਮਰਨ ਲੱਗੇ ਉਹ ਕੁੜੀ ਕਹਿੰਦੇ ਕਿੱਥੇ ਆ ਕੁੜੀ? ਕੁੜੀ ਆ ਮੈਨੂੰ ਮਰਨ ਲੱਗਾ ਰਾਣਾ ਅੱਛਾ ਮਰਨ ਲੱਗਾ ਵੀ ਕੁੜੀ ਦੀ ਜਗ੍ਹਾ ਕੁੜੀ ਮੰਗੀ ਜਾਵੇ। ਉਹ ਕੁੜੀ ਦੇ ਨਾ ਮਰਨ ਲੱਗਿਆ ਵੀ ਇਹ ਬਿਮਾਰ ਆ। ਹਾਂ ਆਖਿਆ ਲੈ ਬਾਬਾ ਚਾਚਾ ਕੁੜੀ, ਕਹਿੰਦਾ ਕਿੱਥੇ ਕੁੜੀ ਲਿਆ ਇਸ਼ਕ ਦੇ 10 ਹਿੱਸੇ ਆ, ਹੈ 10 ਹਿੱਸੇ ਆ ਇਸ਼ਕ ਦੇ। ਅੱਛਾ ਕਿਹੜੇ ਕਿਹੜੇ? 9 ਤਾਂ ਹੈਗੇ ਸਾਰਿਆਂ ਨੂੰ, ਇੱਕ ਕੱਲਿਆਂ ਨੂੰ ਆ, ਬਾਕੀ ਇਸ਼ਕ ਦੇ 10 ਹਿੱਸੇ ਆ, ਇੱਕ ਕੱਲਾ ਰਾਣਿਆਂ ਨੇ ਸਾਂਭ ਲਿਆ, ਬਾਕੀ 9 ਸਾਰੀ ਮਖਲੂਕ ਹੋਈ 9 ਹਿੱਸੇ ਨਾ ਕੱਲਿਆਂ ਨੇ, ਇੱਕ ਸਾਰਿਆਂ ਨੂੰ। ਭਈ ਮੈਂ ਬਾਬੇ ਫਕੀਰੀਏ ਨੂੰ ਮਿਲਣਾ, ਮੈਂ ਉਹਦੇ ਨਾਲ ਦੇ ਪਿੰਡ ਮਾਨਗੜ੍ਹ ਦਾ ਮਾਨਗੜ੍ਹ ਦਾ ਆਇਆ ਸੀਗਾ। ਉਹਨੂੰ ਉਹ ਮੇਲੋ ਵਾਲਾ ਬਾਬਾ ਪ੍ਰੀਤਮ ਸਿੰਘ ਆਇਆ। ਹਾਂ ਉਹ ਮੇਲੋ ਵਾਲਾ ਬਾਬਾ ਜਿਹੜਾ ਉਹਦਾ ਮੁੰਡਾ ਜਾ ਕੇ ਮਿਲ ਕੇ ਵੀ ਆਇਆ, ਤੋਹਫੇ ਵੀ ਦੇ ਕੇ ਆਇਆ। ਮੈਂ ਤਾਂ ਉਹਨੂੰ ਕਿਹਾ ਸੀ ਮੈਂ ਆਉਣਾ, ਮੇਰੇ ਕੋਲ ਨਹੀਂ ਜਾ ਹੋਇਆ, ਮੈਂ ਹਸਪਤਾਲ ਸੀ ਉਹਦੇ ਨਾਲ। ਮੈਂ ਉਹਨੂੰ ਕਿਹਾ ਵੀ ਮੈਂ ਆਉਣਾ ਸਵੇਰੇ ਇੱਥੇ, ਉਹ ਕਹਿੰਦਾ ਮੈਂ ਸਵੇਰੇ 10 ਵਜੇ ਚਲੇ ਜਾਣਾ। ਮੇਰੇ ਕੋਲ ਆਪ ਹੀ ਨਹੀਂ ਜਾ ਹੋਇਆ। ਟੈਲੀਫੋਨ ਕਿੰਨੇ ਕਾਲੇ ਹੁਣ ਆਉਂਦੇ ਰਹਿੰਦੇ, ਮੈਨੂੰ ਕਿਹੜਾ ਦਿੰਦਾ, ਭੋਲੇ ਕੋਲ ਹੀ ਆਉਂਦੇ ਆ, ਮੈਨੂੰ ਤਾਂ ਕਿਤੇ ਜੇ ਘਰ ਹੋਵਾਂ ਤਾਂ ਦੇ ਆਉਂਦੇ। ਸਾਡੇ ਪਿੰਡ ਦੀ ਆ ਕੁੜੀ, ਸਾਡੇ ਗੁਆਂਢਣਾ ਲੰਬੜਾਂ ਦੀ ਕੁੜੀ ਆ। ਕਿਹੜੀ? ਕੋਈ ਵੀ ਆ ਨੀਲਾ ਨੀਲਾ ਇੰਡੀਆ ਚ ਨਹੀਂ, ਉਹ ਕੈਨੇਡਾ ਦਾ। 19 ਤਰੀਕ ਨੂੰ ਮੈਂ ਚਲੇ ਜਾਣਾ ਉੱਥੇ ਕਿੱਥੇ? ਇੰਡੀਆ। ਅੱਛਾ ਉਹ ਨਾ ਮੈਂ ਕਿਹਾ ਮੈਂ ਇਸ ਮਹੀਨੇ ਦੀ ਅਖੀਰ ਤੇ ਚਲੇ ਜਾਣਾ 5-7-10 ਨੂੰ। ਹੂੰ ਉਹਨੇ ਆਪਣਾ ਪਿਓ ਆ ਭੇਜਿਆ, ਜੋ ਮੈਨੇਜਰ ਸਿੰਘ ਆ ਉਹਦਾ ਨਾਮ, ਸਾਡਾ ਗੁਆਂਢੀ ਆ ਲੰਬੜਾਂ ਦੀ ਕੁੜੀ ਆ। ਉਹਨੇ ਉਹ ਭੇਜਿਆ ਉੱਥੇ ਆ ਕੇ ਕੋਠੀ ਪਹਿਲੀ ਕਰਾਉਂਦਾ, ਤੁਸੀਂ ਆਓ ਤੇ ਕਾਗਜ਼ ਕੁੜੀ ਲਗਾਏ ਆ, ਤੇ ਜਿਹੜਾ ਲੈਟਰ ਉਹਨੇ ਭੇਜਿਆ ਤੇ ਫੇਲ ਕਰਤਾ ਇਹਨਾਂ ਨੇ। ਕਹਿੰਦੇ ਉਹ ਕੀ ਕਹਿੰਦੇ? ਨਹੀਂ ਕਹਿੰਦੇ, ਨਹੀਂ ਚੱਕਿਆ ਹੁਣ? ਕਹਿੰਦੇ ਸਰਕਾਰੂ ਕਾਗਜ਼ ਹੋਵੇ ਕੋਈ, ਸਰਕਾਰੂ ਹੁਣ ਸਪਾਂਸਰ ਤਾਂ ਇਦਾਂ ਹੀ ਹੁੰਦੀ, ਕਿਸੇ ਬੰਦੇ ਨੇ ਕਰਨੀ ਕਿਸੇ ਹੁੰਦੀ। ਫਾਰਮ ਦੇ ਉੱਤੇ ਸਰਕਾਰੂ ਕਾਗਜ਼ ਫਾਰਮ ਦੇ ਉੱਤੇ ਬੰਦੇ ਉੱਤੇ ਕਰਨਗੇ, ਫਿਰ ਉੱਥੋਂ ਫਿਰ ਉਹ ਕਬੀਨਾ ਜਾ ਕੇ ਤੇਰੀ ਤਸਦੀਕ ਕਰੂਗੀ ਵੀ ਤੂੰ ਉਸ ਪਿੰਡ ਦਾ ਕੌਣ ਆ, ਕੀ ਉਹਨਾਂ ਨੂੰ ਕੰਮ ਆ ਉਹਨਾਂ ਬੰਦਿਆਂ ਦੀ। ਇਹ ਕਿਹਨੇ ਗਿਆ? ਜਫਰ ਨੂੰ ਹੀ ਟੈਲੀਫੋਨ ਆਇਆ। ਹੁਣ ਮਿਹਰਬਾਨੀ ਕਿਸੇ ਦੇ ਫੇਸ ਜਿੰਨੀ ਕਮੇ ਮੈਂ ਭਰ ਦਊਂਗਾ। ਹੁਣ ਮਾਨੀ ਗੱਲ ਆ, ਮੈਂ ਧਾਰਾਂ ਚੋਣੀਆਂ, ਮੇਰਾ ਟਾਈਮ ਹੈ ਨਹੀਂ। ਇੱਕ ਮੈਂ ਹੋਰ ਜੇ ਧਾਰਾਂ ਤੇਰੀਆਂ ਭੋਲੇ ਨੇ ਚੋਤੀਆਂ ਹੋਵੇ ਫੇਰ ਗੱਲ ਸੁਣ, ਇੱਕ ਹੋਰ ਗੱਲ ਆ, ਹਾਂ। ਜਦੋਂ ਅੱਗੇ ਮੈਂ ਭਰੀਆਂ ਨਾ ਕੇਸਟਾਂ, ਉਦੋਂ ਮੇਰੇ ਦੰਦ ਹੈਗੇ ਸੀ, ਹੁਣ ਮੇਰਾ ਦੰਦ ਦਾ ਲੱਗ ਹੋਈ। ਤੈਨੂੰ ਦੰਦ ਲਵਾ ਦਈਏ ਹੁਣ? ਨਹੀਂ ਹੁਣ ਦੰਦ ਲਵਾ ਦਈਏ ਤੇਰੇ, ਦੰਦ ਲਵਾ ਦਈਏ। ਉਹ ਗੱਲ ਕਰਦਾ ਮੈਂ ਕੋਈ ਆ, ਜਿਹੜੀ ਮੈਂ ਗੱਲ ਕਰਦਾ, ਦੰਦ ਲਵਾ ਦਈਏ। ਦੰਦ ਮੈਂ ਲਵਾ ਸਕਦਾ। ਅੱਛਾ ਤੂੰ ਪਹਿਲਾਂ ਇਹ ਦੱਸ ਵੀ ਆਪ ਕਿਉਂ ਜਵਾਬ ਦਿੱਤਾ ਵੀ ਅਸੀਂ ਨਹੀਂ ਉਹਨੂੰ ਘੱਲਣਾ? ਇਹਦੇ ਵਿੱਚ ਭਰ ਹੋਣ ਡਈ ਆ। ਉਹਨਾਂ ਨੇ ਜਵਾਬ ਛੱਡ, ਹੁਣ ਉਹਨਾਂ ਨੇ ਕਿਤੇ ਵੀ ਡੱਕ ਦਿੱਤਾ ਜਾਂ ਮੈਨੂੰ ਕੋਈ ਨਹੀਂ ਡੱਕਦਾ। ਮੇਰੀ ਉਹ ਬਹਿ ਜਾ ਬਾਬਾ, ਕੋਈ ਗੱਲ ਮੇਰੀ ਤਾਂ ਮੈਂ ਧਾਰਾਂ ਚੋਣੀਆਂ, ਮੈਂ ਧਾਰਾਂ ਤੇਰੀਆਂ ਚੋਹਣੀਆਂ ਕਿਹੜਾ ਦੋਜੀ ਨੇ ਲਿਜਾਣਾ? ਨਾ ਹੋਰ ਦੋਜੀ ਨੂੰ ਜਾਣਾ, ਅਸੀਂ ਸੇਠ ਘਰ ਬੰਨੇ ਚੰਗਿਆ ਭਲਿਆਂ ਦੇ, ਦੋਜੀ ਲੱਤੀ ਨਹੀਂ ਲੱਭਦੀ, ਚੌਂ ਮਈਆਂ ਇੰਨਾ ਕੁ ਜਾਂਦਾ ਦੂਜੀ ਹੈ ਵੇ ਲੈ ਜਾਂਦਾ ਅੱਧਾ ਪਚਦਾ। ਕਿੰਨੀਆਂ ਮੱਝਾਂ ਕਿੰਨੀਆਂ? ਜਿਹੜੀ ਗਾਂ ਜੋੜਦਾ ਆ ਉਹਦੇ ਥੱਲੇ ਕੀ ਹੈ? ਉਹਦੇ ਥੱਲੇ ਕੀ ਹੈ, ਸਵੇਰ ਨੂੰ ਪੱਠੇ ਲਿਆਉਂਦੇ, ਸ਼ਾਮ ਨੂੰ ਅਗੇ ਦੋਜੀ ਨੂੰ ਦੁੱਧ ਪਾਉਣਾ ਹੈ। ਦੋਜੀ ਨੂੰ ਅਸੀਂ ਕੀ ਦਿੰਨੇ ਆ, ਦੋਜੀ ਦਾ ਵੀ ਆਉਣ ਜਾਣ ਹੀ ਹੁੰਦਾ। ਅਸੀਂ ਕਿਹਾ ਫੀਕ ਵਾਲੇ ਹੱਥ ਤੇ ਬਹਿੰਦੇ ਆ ਵੇਲੇ, ਫਿਰ ਇਹ ਕਹਿੰਦੇ ਉਹਨੂੰ ਚਾਹ ਬਣਾਉਣੀ ਪਊਗੀ। ਅਸੀਂ ਤਾਂ ਅੱਲਾ ਦੀ ਕਸਮ ਇਸ ਕਰਕੇ ਨਹੀਂ 7-8 ਜਣੇ ਗਏ। ਆ ਜਾਓ ਤੁਸੀਂ, ਅਸੀਂ ਦੋਜੀ ਨੂੰ ਨਾ ਪਾਵਾਂਗੇ, ਤੁਹਾਡੀ ਚਾਹ ਦਾ ਹੀ ਸਾਡਾ। ਸੱਤ ਅੱਠ ਜਣੇ ਨਾਨਕ ਮੁੜ ਕੇ ਨਿਆਣਿਆਂ ਨੂੰ ਜਿਹੜਾ ਰਾਤ ਨੂੰ ਪੜਾਉਣਾ ਉਹ ਵੀ 8 ਜਣੇ ਨੇ ਮੈਨੂੰ ਉੱਥੇ ਕੀ ਸਰਾਣੇ ਬਾਂਹ ਦੇਣੀਆਂ ਤੇ ਨਾਲੇ ਗਾਲਾਂ ਕੱਢਣਗੇ ਵੀ ਅੱਜ ਆ ਗਏ ਸੀ 6-7 ਜਣੇ ਮੂੰਹ ਚੱਕ ਕੇ। ਹੈ ਨਿਆਣਿਆਂ ਜੋਗਾ ਵੀ ਨਹੀਂ ਛੱਡਿਆ। ਇੱਥੇ ਛੋਲ ਮਾਰਿਆ ਜਾਂਦਾ। ਇਦਾਂ ਦਾ ਚੋਗਲ ਐਵੇਂ ਚੰਗਾ ਹੁੰਦਾ ਜਿਹੜਾ ਨਿਆਣਿਆਂ ਨੂੰ ਭੁੱਖੇ ਮਾਰੇ। ਦੋਦੀ ਕੋਲ ਤੁਸੀਂ ਪੀ ਆਉਣੇ, ਸਵੇਰੇ ਨਿਆਣੇ ਤੋੜ ਮੈਨੂੰ ਖਾਣਾ। ਪੀਣੀ ਨਹੀਂ ਸੀ, ਨਹੀਂ ਕਿਉਂ ਨਹੀਂ? ਹੁਣ ਬਣਾਵਾ ਚਾਹ? ਨਹੀਂ ਇਦਾਂ ਮੈਂ ਨਹੀਂ ਪੀਂਦਾ ਚਾਹ, ਮੈਂ ਚਾਹ ਨਾਲੇ ਪੀਂਦਾ ਹੀ ਨਹੀਂ। ਮੈਂ ਖਰੌੜੇ ਖਾਣਾ। ਖਰੌੜੇ? ਆਹੋ। ਕਿਹੜੀ ਸ਼ਾਇਦ ਅੱਜ ਕੱਲ ਖੋਤਿਆਂ ਦੇ ਬਹੁਤੇ ਚੱਲਦੇ ਆ। ਖੋਤਿਆਂ ਦੇ ਉਹ ਤੁਸੀਂ ਖਾ ਲਿਓ। ਖੋਤੇ ਦੇ ਤੁਹਾਨੂੰ ਮਾਫ ਆ, ਮੈਨੂੰ ਨਹੀਂ ਮਾਫ। ਨਹੀਂ ਉਹ ਆਪਣੇ ਹਲੇ ਆਏ ਨਹੀਂ ਹੈਗੇ ਇੱਥੇ।
ਆਪਣੇ ਉਹ ਹੋਰ ਵੀ ਮੈਂ ਤਾਂ ਆਪਣੇ ਲਿਆ ਕੇ ਆਪ ਛਿੱਲ ਕੇ ਨਾ ਫੇਰ ਧਰਦਾ ਮੈਂ ਅੱਗੇ ਇਤਬਾਰ ਨਹੀਂ ਕਿਤੇ ਆਪਣੇ ਕਰੋੜੇ ਉੱਥੋਂ ਆਪਣੇ ਲਿਆ ਕੇ ਕਹਿ ਰਿਹਾ ਅੱਛਾ ਕਾਹਦੇ ਲਿਆਉਣਾ ਬੱਕਰੇ ਦੇ ਕੱਟੇ ਦੇ ਬੈੜੇ ਦੇ ਲਿਆਈ ਦੇ ਆ ਦੋ ਬੱਕਰੇ ਨਾਲ ਕੀ ਬਣਦਾ ਹੁਣ ਕੱਟੇ ਦੇ ਬਾਅਦ ਕਿੰਨੇ ਦੇ ਉਹਨਾਂ ਨਾਲ ਤੈਨੂੰ ਗੋਡਿਆਂ ਦਾ ਫਾਇਦਾ ਹੈਗਾ ਅੱਗੇ ਤਾਂ ਸਸਤੇ ਆ ਜਾਂਦੇ ਸੀ ਹੁਣ ਤਾਂ 200 ਦੇ ਗੋਡਿਆਂ ਦੀ ਗੋਡਿਆਂ ਦਾ ਫਾਇਦਾ ਹੈ ਗੋਡਿਆਂ ਦੀ ਦਵਾਈ ਮੈਨੂੰ ਚੇਤਾ ਭੁੱਲ ਜਾਂਦਾ ਗੋਡਿਆਂ ਦੀ ਐਸੀ ਵਧੀਆ ਦਵਾਈ ਆ ਤੂੰ ਵੀ ਜ਼ਿਆਦਾ ਬਾਬਾ- ਉਹ ਤੈਨੂੰ ਗੱਲ ਸੁਣ ਪੂਰਾ 1.5 ਸਾਲ ਹੋ ਗਿਆ ਤੈਨੂੰ ਦਵਾ ਦਿੰਦੇ ਨੂੰ ਹਾਂ 1.5 ਸਾਲ ਹੋ ਗਿਆ ਇਹਨੂੰ ਪੂਰਾ ਹਾਂ ਉਹ ਪਤਾ ਨਹੀਂ ਕਿੱਥੇ ਖੂਹ ਸਿੱਕੀ ਆ ਕਦੋਂ ਪਿੰਡ ਮੈਨੂੰ ਕਸਮ ਯਾਦ ਨਹੀਂ ਰਹਿੰਦਾ ਮੈਂ ਲਿਆ ਕੇ ਦਊਂਗਾ ਮੈਨੂੰ ਯਾਦ ਰਹਿੰਦਾ ਜੇ ਕਿਸੇ ਦਾ ਕੰਮ ਕਰਨਾ ਹੋਵੇ ਯਾਦ ਰੱਖ ਕੇ ਕਰਨਾ ਪੈਂਦਾ ਨਹੀਂ ਕਰਾਂਗੇ ਇਨਸ਼ਾਅੱਲਾ ਮੈਂ ਲਿਆ ਕੇ ਦਊਂਗਾ ਗੰਢ ਦੇ ਲਈ ਗਏ ਹਾਂ ਇਹ ਹਕੀਕਤ ਹੈ ਹਾਂ ਜਦੋਂ ਗੰਢ ਹੱਥ 'ਚ ਰੜਕਣੀ ਫਿਰ ਥਾਂ ਵਾਲਾ ਵੀ ਕਾਹਦੇ ਲਈ ਦਿੱਤੀ ਕਾਹਦੇ ਲਈ ਦਿੱਤੀ ਸੀ ਬਾਬੇ ਫਕੀਰੀ ਦੀ ਦਵਾਈ ਉਹ ਟੈਲੀਫੋਨ ਤਾਂ ਇੰਨੇ ਆਉਂਦੇ ਨਾ ਹਾਂ। ਉਹ ਕੈਨੇਡਾ ਦੇ ਘੰਟਾ ਨਾ ਹਾਂ ਮੇਰੇ ਹੋਰ ਕਰ ਦਿੰਦੇ ਮਾਰਦਿਆ ਵੀ ਗੱਪਾਂ ਮਾਰਦਿਆ ਬਾਬਾ ਤੈਨੂੰ ਕੀ ਭੇਜਾਂ ਮੈਂ ਨੈਟ ਕੀ ਕੈਨੇਡਾ ਆ ਜਿਹੜਾ ਤੁਹਾਡੇ ਹੀ ਅੱਛਾ ਇੰਟਰਨੈਟ ਉਹ ਲਿਆ ਇਹ ਕਿਤੇ ਬਾਬੇ ਕੋਲ ਨੈਟ ਵਾਲਾ ਟੈਲੀਫੋਨ ਹੋਵੇ ਨਾ ਤੇ ਬਾਬੇ ਦੀ ਸਾਰੀ ਦਿਹਾੜੀ ਨਾ ਐ ਲੰਘ ਜਵੇ ਵੀ ਵੀਡੀਓ ਦਿਖਾ ਰਹੇ ਆ ਕਿਧਰੋਂ ਦਿਖਾ ਰਹੇ ਕਿਧਰੋਂ ਆ ਰਹੇ ਬਾਤ ਗੱਲ ਮੇਰੀ ਸੁਣ ਲਾ ਹਾਂ ਫੋਕੇ ਹੀ ਫੈਲ ਕਰਦੇ ਆ ਸਾਰੇ ਮੈਂ ਆਹ। ਸਾਰੀ ਜ਼ਿੰਦਗੀ ਮੇਰੀ 80 85 ਸਾਲ ਦੀ ਮੇਰੀ ਉਮਰ ਆ ਮੈਂ ਬੜੇ ਦੇਖੇ ਓਕੇ ਫਿਰ ਆ ਬੜੇ ਟੈਲੀਫੋਨ ਕਰਦੇ ਆ ਫੋਕੇ ਹੀ ਫੈਲ ਕਰਦੇ ਹਾਂ ਆ ਉਹ ਪਿੰਡ ਨਹੀਂ ਫੈਸਲਾਬਾਦ ਕੋ ਆਪਣੇ ਹਾਂ ਕਮਾਲਪੁਰ ਹਾਂ। ਇੱਥੇ ਦੇ ਆਪਣੇ ਭਾਈ ਆ ਹਾਂ ਉੱਥੇ ਦਾ ਮੁੰਡਾ ਕੋਈ ਬੱਟ ਖੇਡਣ ਗਿਆ ਕੌਡੀ ਮੁੰਡਾ ਵੀ ਕੈਨੇਡਾ ਦਾ ਕੌਡੀ ਦਾ ਪਲੇਅਰ ਆ ਉਹ ਹੀਰਾ ਬੱਟ ਆ ਜਿਹੜਾ ਵੀ ਆ ਉਹਦਾ ਬੱਟਾਂ ਦਾ ਭਾਂਡ ਤੇ ਉਹਨੇ ਆਖਿਆ ਹੋਣਾ 3 ਮਹੀਨਿਆਂ ਨੂੰ ਬਾਬਾ 400 ਭੇਜੂਗਾ ਤੂੰ ਆ ਟਾਟ ਹੋ ਜਾਏਗਾ ਮੁੰਡਿਆਂ ਵਾਂਗੂ ਤੁਰਨ ਲੱਗ ਪਵੇਂਗਾ ਮੈਂ ਕਿਹਾ ਚਲੋ ਮਾੜਾ ਮੋਟਾ ਲੈ 3 ਮਹੀਨੇ ਹੋ ਗਏ ਬੱਟ ਹੀ ਨਹੀਂ ਪਤਾ ਨਹੀਂ ਆਇਆ ਹਜੇ ਪਤਾ ਨਹੀਂ ਬੱਟ ਤਾਂ ਆ ਗਿਆ ਬੱਟ ਆ ਗਿਆ ਪਰ ਕੈਪਸੂਲ ਨਹੀਂ ਆਏ ਉਹ ਨਹੀਂ ਆਇਆ ਜੇ ਆਏ ਵੀ ਹੋਏ ਤਾਂ ਉਹਨੇ ਕਿਸੇ ਆਪਣੇ ਹੋਰ ਬਾਬੇ ਨੂੰ ਦੇ ਦਿੱਤੇ ਹੋਣੇ ਨਹੀਂ ਨਹੀਂ ਹੋਰ ਭੇਜੇ ਹੋਣੇ ਉਦਾਂ ਲਾਜ਼ਮੀ ਭੇਜੇ ਹੋਣੇ ਉਹਨਾਂ ਨੇ ਕੀ ਦੇਣੇ ਸੀ ਜਿਹੜਾ ਆਪਣਾ ਬਾਬਾ ਉਹਦੇ ਨਾਲ ਦੁਬਾਰਾ ਨਹੀਂ ਫੋਨ ਤੇ ਹੋਇਆ ਉਹ ਜਿਹੜਾ ਆਪਣਾ ਜੰਜੂਆ ਨਹੀਂ ਸੀ ਮੁਸ਼ਰਫ ਜੰਜੂਆ ਉਹ ਨਹੀਂ ਜੰਜੂਆ ਕੌਡੀ ਦਾ ਪਲੇਅਰ ਉਹੀ ਮੁਸ਼ਰਫ ਜੰਜੂਆ ਉਹਨੂੰ ਉੱਥੇ ਤਾਬੀਆ ਮਿਲ ਗਿਆ ਸਿੱਖਾਂ ਨੇ ਲੈ ਦਿੱਤਾ ਉਹਨੂੰ ਉਧਰ ਨੂੰ ਟਰੱਕ ਚਲਾਉਂਦਾ ਉਹ ਟਰੱਕ ਚਲਾਉਂਦਾ ਉੱਥੇ ਉਹਨੂੰ ਮਿਲ ਗਿਆ ਉੱਥੇ ਦਾ ਹਕੂਕ ਅੱਛਾ ਕੈਨੇਡਾ ਦਾ ਉਹਨੇ ਮੈਨੂੰ ਦੱਸਿਆ ਕੌਡੀ ਵਾਲੇ ਮੁੰਡੇ ਕਹਿੰਦਾ ਇੱਥੇ ਸਾਡੇ ਕੋਲ ਹੁੰਦਾ ਅੱਛਾ ਉਹਨੇ ਕਿਹਾ ਨਾ ਵੀ ਕਬੱਡੀ ਮੈਂ ਕਿੰਨੀ ਕੁ ਖੇਲ ਲੈਣੀ ਆ ਨੈਸ਼ਨੈਲਿਟੀ ਮਿਲ ਗਈ ਆਪਣੇ ਗਾਂ ਆਉਣ ਵਾਲੀ ਨਸਲ ਦੇ ਕਰੋ ਜੜ ਲੱਗ ਗਈ ਆ ਟਰੱਕ ਕਹਿੰਦਾ ਚਲਾਉਂਦਾ ਬਾਲ ਬੱਚਾ ਵੀ ਉਹਦਾ ਮੰਗਾ ਲਿਆ ਇਹ ਅਨਪੜ੍ਹ ਬੰਦੇ ਹੁੰਦੇ ਟਰੱਕ ਟਰੁੱਕ ਹੀ ਚਲਾਉਣਾ ਹੁੰਦਾ ਇਹਨੇ ਅੱਛਾ ਹੋਰ ਬਾਬਾ ਉਹ ਜਡਾਲੀ ਵਾਲਾ ਇੱਕ ਸਰਪੰਚ ਦਾ ਨਹੀਂ ਫੋਨ ਆਇਆ ਕਦੇ ਉਹ ਸਰਪੰਚ ਆ ਨਾ ਜਿਹੜਾ ਹਾਂ ਉਹਨੇ ਹੀ ਫਾਰਮ ਉਹਦਾ ਉਹ ਜਿਹੜਾ ਸਰਪੰਚ ਆ ਉਹ ਭਤੀਜਾ ਹਾਂ ਹਾਂ ਜਿਹੜਾ ਸਬਰਨ ਸਿੰਘ ਉਹ ਚਾਚਾ ਹੁਣ ਉੱਥੋਂ ਮੋਹਰ ਲਵਾ ਕੇ ਉਹ ਹੁਣ ਅਟੈਸਟਡ ਕਰਵਾ ਕੇ ਭੇਜੇ ਅੱਗੇ ਮੇਰੇ ਖਿਆਲ ਅਟੈਸਟਡ ਨਹੀਂ ਸੀ ਹੁਣ ਜੇ ਕਰਨਾ ਇਹ ਆਰਜੀ ਕਾਗਜ਼ ਤੇ ਭੇਜਿਆ ਉਹਨਾਂ ਨੇ ਲੈਟਰ ਹਾਂ ਭੇਜ ਦੂਗੇ ਉਹ ਤਾਂ ਕਹਿੰਦੇ ਸਾਨੂੰ ਜਿਹੜੀ ਵੀ ਚੀਜ਼ ਕਹੋਗੇ ਅਸੀਂ ਭੇਜ ਦਾਂਗੇ ਪਰ ਬਾਬਾ ਆਣਾ ਚਾਹੀਦਾ ਪਿੰਡ ਬਾਬਾ ਜਿਹੜਾ ਨਾ ਜੇ ਬਾਬਾ ਜੇ ਮੇਰਾ ਉੱਥੇ ਜਾਂਦੇ ਦਾ ਕਚਰਾ ਖੜ ਗਿਆ ਫੇਰ ਕੀ ਕਰਿਆ ਖਤਮ ਹੋ ਗਿਆ ਮੈਂ ਫੇਰ ਉੱਥੇ ਨਹੀਂ ਖਤਮ ਹੁੰਦਾ ਉੱਥੇ ਮੈਂ ਤੁਹਾਡੇ ਨਾਲ ਬੁੱਢੇ ਬੁੱਢੇ ਆਏ ਸੀ ਨਨਕਾਣਾ ਸਾਹਿਬ ਹੁਣ ਮੈਂ ਲਲਕਾਣਾ ਸਾਹਿਬ ਮੈਂ ਕਿਹਾ ਮੈਨੂੰ ਤਾਂ ਕਿਸਾਨਾ ਆਹ ਜਦੋਂ ਆਹ ਕਰਤਾਰਪੁਰ ਬਾਰਡਰ ਖੋਲਿਆ ਨਾ ਇੱਕ 70 ਸਾਲ ਤੋਂ ਬਾਅਦ ਭੈਣਾਂ ਨੂੰ ਭਰਾ ਮਿਲਿਆ ਵਾ ਉੱਥੋਂ ਆਇਆ ਨਾਲ ਇਦਾਂ ਹੀ ਦੋਵਾਂ ਭੈਣਾਂ ਨੂੰ ਇੱਥੇ ਬਿਲਕੁਲ ਕਸੂਰ। ਇੱਥੇ 70 ਸਾਲ ਬਾਅਦ ਉਹ ਕਹਿੰਦੀ ਜਦੋਂ ਅਜਾੜਾ ਪਿਆ ਸੀ ਨਾ ਤੇ ਸਾਡਾ ਭਰਾ ਰਹਿ ਗਿਆ ਸੀ ਉੱਥੇ ਹਾਂ ਉਹ ਕਿਸੇ ਨੇ ਪਾਲ ਲਿਆ ਹੋਣਾ ਆਹੋ ਕਿਸੇ ਨੇ ਪਾਲ ਲਿਆ ਤਾਂ ਉਹ ਫਿਰ ਇੱਥੇ ਆਇਆ ਕੀ ਤਾਂ ਆ ਉਹਨਾਂ ਬਾਬਾ ਭੈਣਾਂ ਨੇ ਏਦਾਂ ਦੇਖ ਲਾ ਦੇ ਪਛਾਣ ਲਿਆ ਆਪਣਾ ਖੂਨ ਸੀ ਜੀ ਪਛਾਣ ਹੀ ਲੈਣਾ ਸੀ। ਪਛਾਣ ਲਿਆ ਫਿਰ ਉਹਨੂੰ ਉਹਨਾਂ ਬੜੇ ਤੋਹਫੇ ਲੈ ਕੇ ਦਿੱਤੇ ਉਹ ਫਿਰ ਉਹਨਾਂ ਨੇ ਬਲਕਿ ਹਕੂਮਤ ਅੱਗੇ ਦਰਖਾਸਤ ਕੀਤੀ ਕਿ ਇਹਨੂੰ 3 ਮਹੀਨੇ ਹੁਣ ਗਿਆ ਨਾ ਜੇ ਮੈਂ ਪਿੰਡ ਹਾਂ ਉਹਨਾਂ ਨਾਲ ਗੱਲ ਕਰੂੰਗਾ ਉਹ ਜਿਹੜੇ ਭੇਜਦੇ ਆ ਨਾ ਮੈਨੂੰ ਹਾਂ ਉੱਥੋਂ ਲੈਟਰ ਹਾਂ। ਉਹ ਵੀ ਮੇਰੇ ਸੱਚ ਯਾਦ ਆ ਗਿਆ ਉਹ ਵੀ ਰਾਂਗਾੜਾ ਰਾਂਗੜਾ ਵੀ ਰਾਂਗਾੜਾ ਉਹ ਜਿਹੜਾ ਕੀ ਉਹਨੂੰ ਕਹਿੰਦੇ ਸਰਪੰਚ ਹਾਂ ਸਰਪੰਚ ਰਾਂਗਾੜਾ ਹਾਂ ਜਿਹੜਾ ਉਹਦਾ ਚਾਚਾ ਵਕੀਲਾਂ ਦੇ ਸਾਡਾ ਜਫਰ ਨਹੀਂ ਸਦਰ ਉਹ ਲੁਧਿਆਣੇ ਦਾ ਸਦਰ ਅੱਛਾ। ਉਹ ਰਾਂਗਾੜਾ ਗਿੱਲ ਗਿੱਲ ਤਾਂ ਜੱਟ ਨਹੀਂ ਹੁੰਦੇ ਨਹੀਂ ਗਏ ਉਹ ਗਿੱਲ ਰਾਂਗੜ ਵੀ ਹੁੰਦੇ ਆ ਅੱਛਾ। ਉਹ ਮਨ ਉਹ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਇੱਥੇ ਸਾਡੇ ਤਾਂ ਮੈਂ ਕਿਹਾ ਜਿਹੜੇ ਰਜਬੂ ਦਾ ਮਾੜਾ ਚਾਹੇ ਚੰਗਾ ਮੈਂ ਕਿਹਾ ਰਾਣਾ ਨੂੰ ਕਹਿ ਦਈਏ ਤਾਂ ਖੁਸ਼ ਹੋ ਜਾਂਦਾ ਕਹਿੰਦਾ ਕੀ ਹੁੰਦਾ ਰਾਣਾ ਮੈਨੂੰ ਕਹਿੰਦਾ ਕੀ ਹੁੰਦਾ ਰਾਣਾ ਅੱਛਾ ਮੈਂ ਕਿਹਾ ਜਾਣੀ ਮੈਂ ਕਿਹਾ ਜਿਵੇਂ ਮੌਤਬਰ ਗਿਣੇ ਜਾਂਦੇ ਆ। ਤੁਹਾਨੂੰ ਸਰਦਾਰ ਜੀ ਕਹਿੰਦੇ ਮੈਂ ਨਹੀਂ ਅਸੀਂ ਨਹੀਂ ਕਹਿੰਦਾ ਰਾਣੇ ਅਸੀਂ ਕਹਿੰਦਾ ਰਾਂਗੜ ਮੈਂ ਕਿਹਾ ਚੱਲ ਤੇ ਰਾਂਗੜ ਹੀ ਠੀਕ ਆ ਅੱਛਾ ਬਾਬਾ ਜੀ ਸਾਡੇ ਇੱਥੇ ਗੱਲ ਪੈ ਜਾਂਦੇ ਲਓ ਬਾਬਾ ਜੀ ਆਪਣੇ ਪਿੰਡ 'ਚ ਅਸਲ ਰਾਣੇ ਕੌਣ ਆ ਤੇ ਰੰਗੜ ਕਿਹੜੇ ਆ ਨੇ ਜੋ ਕਿਹੜੇ ਕਿਹੜੇ ਰਾਣੇ ਅਸਲ ਕਿਹੜੇ ਆ ਇਹ ਸਾਰੇ ਆਪਣੇ ਅਸਲੇ ਹੀ ਆ ਰੰਗੜ ਇੱਥੇ ਹੈ ਹੀ ਕੋਈ ਨਹੀਂ ਰੰਗੜ ਕੱਖਾਂ ਚ ਆ। ਰੰਗੜ ਖੱਕਾਂ 'ਚ ਬੈਠੇ ਆ ਇੱਥੇ ਸਾਰੇ ਰਾਣੇ ਸਹੀ ਆ ਆਪਣੇ ਬਿਲਕੁਲ ਇਹਨਾਂ ਦੇ ਵਿੱਚ ਹਜੇ ਵਾਲਾ ਕੋਈ ਨਹੀਂਗਾ ਕੱਲ ਨੂੰ ਪੈ ਜਵੇ ਤਾਂ ਪਤਾ ਨਹੀਂ
ਆਪਣੇ ਪਿੰਡ ਤਾਂ ਵਾਲੇ। ਬਰਾਦਰੀਆਂ ਜਿਹੜੀਆਂ ਵਿਗੜ ਕੇ ਇੱਧਰ ਨੂੰ ਆਉਂਦੀਆਂ ਨਾ ਉਹ ਰਾਣੇ 'ਚ ਹੀ ਵੜਦੀਆਂ ਆਹੋ ਉਹ ਸਾਡਾ ਪਿੰਡ ਸਾਰਾ ਭਰਾਈਆਂ ਦਾ ਸੀ 100 ਘਰ ਸੀ ਭਰਾਈਆਂ ਦਾ ਹੈਦਰਾਬਾਦ ਬੈਠੇ ਕੋਈ ਰਾਜਾ ਬਣਿਆ ਹੋਇਆ ਕੋਈ ਰਾਣਾ ਬਣਿਆ ਹੋਇਆ ਬਹੁਤੇ ਰਾਣੇ ਬਣੇ ਹੋਏ। ਰਾਣੇ ਰਾਜੇ ਪਠਾਨ ਰਾਣੇ ਸ਼ਹਿਰਾਂ 'ਚ ਜਾ ਕੇ ਰਾਣੇ ਬਣਦੇ ਆ ਹੈਂ? ਇੱਕ ਉਹ ਬਾਬੇ ਦਾ ਵੀ ਮੇਲਾ ਆਉਣ ਵਾਲਾ ਆਪਣੇ ਪਿੰਡ ਵਾਲੇ ਦਾ ਅੱਛਾ ਬਾਬੇ ਜੂਨੇ ਦਾ ਕਦੇ ਗਏ ਆ ਕਿਹੜਾ ਜੂਨਾ ਬਾਬਾ ਜੂਨਾ ਸਹੀ ਉਹਦਾ ਹੈਗਾ ਨਿੰਦਰ ਦਾ ਲੋਕਾਂ ਨੂੰ ਉਹ ਦੁਆਵਾਂ ਬੜੀਆਂ ਦਾ ਸਾਰੇ ਤੋਂ ਬੋ ਆਉਂਦੀਆਂ ਮੈਨੂੰ ਤਾਂ ਉਹ ਗੁਲਾਬੇ ਪਾਏ ਹੋਏ ਨੇ ਪੁੱਛਿਆ ਬਈ ਤੂੰ ਕੀ ਪੜ੍ਹਨਾ ਕੀ ਆ ਤੇਰੇ ਕੋਲ ਉਹ ਤੇਰੇ ਕੰਮ ਜੋਗਾ ਹੈ ਨਹੀਂ ਵੀ ਜਾ ਚਲੋ ਰੋਜੀ ਕਮਾਉਂਦਾ ਓਏ ਆਹੋ ਉਹਦਾ ਚਲੋ ਲੱਗਾ ਆ ਹੱਥ ਜਦੋਂ ਸਲਾਮ ਲੈਣੇ ਨੇ ਫਿਰ ਰੁਪਈਏ 10 ਦੇ ਦਿਆ ਕਰੋ ਉਹ ਦੇ ਦਿਆ ਕਰੋ ਤੁਹਾਡੇ ਇਹੀ ਕੰਮ ਆਉਣਾ ਹੋਰ ਕੁਝ ਨਹੀਂ ਕੰਮ ਆਉਣਾ ਕੋਈ ਚਾਹੇ ਬੰਦਾ ਕਿਸੇ ਮਜ਼ਹਬ ਦਾ ਹੋਵੇ ਕਿਸੇ ਦੀ ਮਦਦ ਕਰ ਦੋ ਅੱਲਾ ਰਾਜੀ ਹੋ ਜਾਂਦਾ ਇਨਸਾਨੀਅਤ ਦੀ ਕਰਨੀ ਚਾਹੀਦੀ ਆ ਅੱਲਾ ਦੇ ਹੀ ਬੰਦੇ ਆ ਸਾਰੇ ਸਾਰੇ ਅੱਲਾ ਦੇ ਬੰਦੇ ਆ। ਅੱਛਾ ਉਹ ਹੈਗਾ ਆਪਣੇ ਕੋਲ ਕੋਈ ਨੁਸਖਾ ਮੂਲੀ ਜਿਹੜੀ ਨਾ ਮੂਲੀ ਅੱਜ ਕੱਲ ਆਮ ਮਿਲਦੀ ਆ ਮੂਲੇ ਹੁਣ ਖਾਏ ਨਹੀਂ ਹੁੰਦੇ ਕਹਿ ਕਰਨੀ ਆ ਉਹਨੂੰ ਕਦੋਂ ਕਾ ਗੱਲ ਤਾਂ ਸੁਣ ਲਾ ਉਹਨੂੰ ਰਾਤ ਨੂੰ ਰੱਖ ਦੇਣਾ ਬਾਹਰ ਲੂਣ ਲਾ ਕੇ ਛਿੱਲ ਕੇ ਕਿਹੜਾ ਸਫੈਦ ਉਹ ਸਵੇਰ ਨੂੰ ਖਾ ਲੈਣੀ ਆ ਅਗਰ ਬਲੱਡ ਪ੍ਰੈਸ਼ਰ ਦਾ ਮਸਲਾ ਫਿਰ ਲੂਣ ਨਾ ਲਾਇਓ ਇੱਕ ਹਫਤਾ ਖਾ ਕੇ ਦੇਖੋ ਤੁਹਾਡੀ ਬਵਾਸੀਰ ਰਹਿ ਗਈ ਤਾਂ ਗੱਲ ਕਰੋ ਅੱਛਾ ਜੀ ਦੋਨ ਕਦੋਂ ਕਾਸ਼ ਕਰ ਲਈ ਸਾਦਕ ਨਹੀਂ ਉਹ ਇਹ ਬੜਾ ਬਿਹਤਰੀਨ ਨੁਸਖਾ ਆ ਇਹ ਤਾਂ ਜਰਕਾਨ ਤੇ ਵੀ ਚੰਗੀ ਹੈ ਖਾਣ ਤੋਂ ਵੀ ਚੰਗੀ ਆ ਹਾਂ ਜਰਕਾਨ ਨੂੰ ਵੀ ਕੰਟਰੋਲ ਕਰਦੀ ਇਹ ਨਾ ਨਹੀਂ ਉਹ ਚਾ ਖਾ ਹੁੰਦੀ ਉਦਾਂ ਨਾ ਕੱਟ ਕੇ ਤਾਂ ਉਹਨੂੰ ਕਦੂਕਸ਼ ਕਰ ਲਈ ਨਿੱਕੇ ਨਿੱਕੇ ਕਾਸ਼ਾਂ ਕਰ ਲਈ ਉਹਦੀਆਂ ਨਿੱਕੇ ਨਿੱਕੀਆਂ ਬੰਦਾ ਦਾੜ ਥੱਲੇ ਚਾਬੀ ਲੈਂਦਾ ਮਾੜੀ ਮੋਟੀ ਠਾੜ ਹੈ ਹੀ ਨਹੀਂ ਕੋਈ ਵੀ ਹੋਊਗੀ ਤੇ ਦੰਦ ਤਾਂ ਹੈਗੇ ਆ। ਕਰ ਲੈਂਦਾ ਕਦੂਕਸ਼ ਤਾਂ ਸੌਖੀ ਆ ਸਹੀ ਆ ਬਸ ਹੁਣ ਤਾਂ ਈਦ ਉਦ ਹੋਈ ਆ ਕਿਤੇ ਹਾਂ ਫਿਰ ਹੋ ਗਿਆ ਤੇ ਪੰਡਾ ਪੰਡਾ ਪਾਈ ਤੇਰੇ ਵਰਗੇ ਕਿੱਥੇ ਈਦ ਤੱਕ ਤੱਕਦੇ ਆ ਵੈਸੇ ਤਾਂ ਤੂੰ ਹੱਸਦਾ ਹੀ ਨਹੀਂ ਰੋਜ਼ ਚਿਮੜੇ ਨਾ ਹੋਇਆ ਕਦੇ ਇੱਧਰੋਂ ਕਿਹੜਾ ਦੇ ਕੇ ਆ ਗਿਆ ਘਰ ਜਾ ਵੜਿਆ ਇੱਧਰੋਂ ਆ ਗਿਆ ਕਿਹੜਾ ਦੇ ਕੇ ਸਾਡੀ ਤਾਂ ਮੱਤ ਬੱਚੀ ਦੇ ਨਹੀਂ ਕੰਮ ਦੇ ਵਿੱਚ ਉਹ ਖੇਤਾ ਤੁਰਿਆ ਹੁਣ ਤਾਂ ਚੁੰਮਣਾ ਜਾਂ ਆ ਵੀ ਇਹ ਲੱਗੇ ਦੋਏ ਵੀਰੇ ਇਕੱਠਾ ਹੋ ਗਿਆ ਐ ਮੇਰੀ ਅੰਗਣ ਕੁੱਪਾ ਇਹ ਹੁਣ ਸਿੱਧਾ ਇਹਨੇ ਵੀ ਹੋ ਜਾਣਾ ਹੋਰ ਸਾਲ ਕਿਤੇ ਤੂੰ ਲੈ ਜਾ ਕਰ ਤੇਰੀ ਨੂੰ ਕੀ ਮੋਹਰ ਹੋਏ ਆ ਉਹਦੀ ਤੁਹਾਡਾ ਕੋਈ ਅਸਰ ਹੀ ਨਹੀਂ ਤੁਹਾਡੇ ਮਗਰ ਕੀ ਜਾਣਾ ਜੇ ਟੋਟੇ ਜਦੋਂ ਹੋਵੇ ਤਾਂ ਉਹਦੀ ਤਾਂ ਫਿਰਦੀ ਆ ਹੁੱਕੇ ਤਾਂ ਧਰ ਕੇ ਦਿੰਦੀ ਆ ਬਾਬੇ ਸ਼ਵੀ ਦੇ ਕਹਿਣਗੇ ਦੁੱਧ ਦੇ ਗਲਾਸ ਲਈ ਫਿਰਦੀ ਆ ਮਗਰ ਫੇਰ ਮੰਨ ਗਿਆ ਵੀ ਦਾ 20 ਸਾਲ ਦਾ ਕਿਆ ਉਹ ਕਹਿੰਦੇ ਗਾਮਾ ਰੋਇਆ ਹੀ ਬਹੁਤ ਜਦੋਂ ਉਹਨੂੰ ਉੱਥੇ ਤੋਰਿਆ ਆਹੋ ਇਦਾਂ ਹੀ ਬਹੁਤ ਰੋਇਆ ਕਹਿੰਦੇ ਗਾਮਾ 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 ਗਾਲ ਲੱਗ ਰੋਇਆ ਅੱਛਾ ਉਹਦਾ ਸਹੁਰੇ ਦਾ ਕੀ ਉੱਥੇ ਬੱਚੇ ਡੇਗਣ ਲੱਗਾ ਸਵੇ ਸਹੁਰਿਆਂ ਨੂੰ ਚੱਲਿਆ ਸਾ ਸਹੁਰਿਆਂ ਦੇ ਟੱਪ ਬੰਦੇ ਜਾਂਦੇ ਆ ਤਾਂ ਉਹ ਹੈ ਨਹੀਂ ਰੋਂਦਾ ਉਹ ਪੱਕਾ ਹੀ ਉੱਥੇ ਰਹਿਣਾ ਆ ਅੱਛਾ ਉਹਨਾਂ ਨੇ